ਇਫਤਾਰ ਠਾਕੁਰ ਸਾਹਿਬ ਜਿਹੜੇ ਨੇ ਉਹ ਵੀ ਆ ਚੁੱਕੇ ਨੇ ਮਾਸ਼ਾਅੱਲਾ ਪਿੱਛੇ ਮੈਨੂੰ ਤੋਂ ਪੜ ਕੇ ਇੰਜ ਕਰ ਦਿੰਦਾ ਸਿਆਲਕੋਟ ਕੈਂਟ ਗ੍ਰੇਸ ਮਾਰਕ ਪ੍ਰੋਗਰਾਮ ਸੀ ਕਾਫੀ ਜ਼ਿਆਦਾ ਅੱਛਾ ਸੀ। ਉਹਨਾਂ ਨਾਲ ਗੱਲਬਾਤ ਕਰਾਵਾਂਗੇ, ਇੰਟਰੋਡਕਸ਼ਨ ਮਾਰਾ ਮੋਟਾ ਜਿਹੜਾ ਉਹ ਕਰਵਾਵਾਂ ਜੀ। ਤੇ ਵੈਲਕਮ ਬੈਕ ਹਸਨ ਲਾਈਵ ਟੀਵੀ ਤੇ ਉਮੀਦ ਕਰਾਂਗਾ ਕਿ ਤੁਸੀਂ ਠੀਕ ਹੋਵੋਗੇ। ਅੱਜ ਅਸੀਂ ਮਿਲਣ ਜਾ ਰਹੇ ਹਾਂ ਇਫਤਾਰ ਠਾਕੁਰ ਸਾਹਿਬ ਨੂੰ। ਚੱਲ ਮੇਰਾ ਪੁੱਤ ਤੂੰ ਫਿਲਮ ਵੇਖੀ ਹੋਣੀ ਇਫਤਾਰ ਠਾਕੁਰ ਸਾਹਿਬ ਨੂੰ, ਤੁਸੀਂ ਜਾਣਦੇ ਹੋ। ਤੇ ਅੱਜ ਅਸੀਂ ਮਿਲਣ ਜਾ ਰਹੇ ਹਾਂ ਇਫਤਾਰ ਠਾਕੁਰ ਸਾਹਿਬ ਨੂੰ। ਮੈਂ ਹੋਵਾਂਗਾ, ਭਾਈ ਅਤੀਕ ਹੋਵੇਗਾ ਤੇ ਇਫਤਾਰ ਠਾਕੁਰ ਸਾਹਿਬ ਨੂੰ ਮਿਲਣ ਜਾ ਰਹੇ ਹਾਂ। ਅਸੀਂ ਕਿਉਂ ਜਾ ਰਹੇ ਹਾਂ? ਅਸੀਂ ਜਾ ਰਹੇ ਹਾਂ ਗਜ਼ਾਲੀ ਟਰਸਟ ਐਜੂਕੇਸ਼ਨ ਉਹਨਾਂ ਦਾ ਇੱਕ ਨਾ ਸਿਆਲਕੋਟ ਕੈਂਟ ਗ੍ਰੇਸ ਮਾਰਕ ਦੇ ਵਿੱਚ ਉਹਨਾਂ ਦਾ ਇੱਕ ਪ੍ਰੋਗਰਾਮ ਹੈ ਛੋਟਾ ਜਿਹਾ। ਮੈਨੂੰ ਤੇ ਭਾਈ ਅਤੀਕ ਨੂੰ ਉਹਨਾਂ ਇਨਵਾਈਟ ਕੀਤਾ ਸੀ ਤੇ ਅਸੀਂ ਉੱਥੇ ਜਾ ਰਹੇ ਹਾਂ। ਬਾਕੀ ਜੋ ਵੀ ਅਪਡੇਟ ਹੈ ਉਹ ਤੁਹਾਨੂੰ ਦੱਸਣੀ ਆ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹਸਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਜੇ ਫੇਸਬੁੱਕ ਤੇ ਵੇਖਣ ਦੇ ਹੋ ਤੇ ਸ਼ੇਅਰ ਕਰੋ ਜੀ। ਤਾਂ ਦੋਸਤੋ ਅਸੀਂ ਚੱਲੇ ਹਾਂ ਕੈਂਟ, ਸਿਆਲਕੋਟ ਕੈਂਟ ਗ੍ਰੇਸ ਮਾਰਕ ਤੇ ਅਸੀਂ ਮਿਲਣ ਜਾ ਰਹੇ ਹਾਂ ਇਫਤਾਰ ਠਾਕੁਰ ਸਾਹਿਬ ਨੂੰ ਇਨਸ਼ਾਅੱਲਾ ਤਾਲਾ। ਪਹੁੰਚ ਚੁੱਕੇ ਹਾਂ ਗ੍ਰੇਸ ਮਾਰਕ ਤੇ ਇੱਥੇ ਆਉਣਾ ਇਫਤਾਰ ਠਾਕੁਰ ਸਾਹਿਬ ਨੇ ਤੇ ਇਨਸ਼ਾਅੱਲਾ ਤਾਲਾ ਆਉਂਦੇ ਨੇ ਤੇ ਉਹਨਾਂ ਨਾਲ ਵੀ ਕੋਈ ਗੱਲਬਾਤ ਦਾ ਮੌਕਾ ਬਣਦਾ ਤਾਂ ਤੁਹਾਨੂੰ ਜ਼ਰੂਰ ਜਿਹੜਾ ਨਾ ਉਹਨਾਂ ਨਾਲ ਗੱਲਬਾਤ ਕਰਾਵਾਂਗੇ, ਇੰਟਰੋਡਕਸ਼ਨ ਮਾਰਾ ਮੋਟਾ ਜਿਹੜਾ ਉਹ ਕਰਵਾਵਾਂਗੇ। ਆਪਣਾ ਉਹਨਾਂ ਦਾ ਤੁਸੀਂ ਸਾਰੇ ਜਾਣਦੇ ਹੀ ਹੋਣੇ ਹੋ। ਤੇ ਇੱਥੇ ਗ੍ਰੇਸ ਮਾਰਕ ਹੀ ਇਨਸ਼ਾਅੱਲਾ ਤਾਲਾ ਆਉਂਦੇ ਨੇ। ਕਾਫੀ ਜ਼ਿਆਦਾ ਮਹਿਮਾਨ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਅਸੀਂ ਵੀ ਆਪਣਾ ਗੱਡੀ ਤੇ ਪਹੁੰਚ ਚੁੱਕੇ ਹਾਂ। ਭਾਈ ਅਤੀਕ ਉਹ ਪਰ ਜਾਣ ਡੇ ਤੇ ਆਪਣਾ ਚਲੀਏ ਇਨਸ਼ਾਅੱਲਾ ਤਾਲਾ ਅੰਦਰ। ਇਫਤਾਰ ਠਾਕੁਰ ਸਾਹਿਬ ਨੇ ਹੁਣੇ ਹੋਰ ਵੀ ਕਾਫੀ ਜ਼ਿਆਦਾ ਸੈਲੀਬ੍ਰਿਟੀ ਨੇ ਜਿਹੜੇ ਆ ਰਹੇ ਨੇ ਤੇ ਇਨਸ਼ਾਅੱਲਾ ਤਾਲਾ ਹਰ ਇੱਕ ਦੇ ਨਾਲ ਜਿਹੜਾ ਨਾ ਉਹ ਗੱਲਬਾਤ ਕਰਾਂਗੇ ਇਨਸ਼ਾਅੱਲਾ ਤਾਲਾ, ਜੇ ਰਸ਼ ਨਾ ਹੋਇਆ ਤੇ, ਕਿਉਂਕਿ ਰਸ਼ ਕਾਫੀ ਜ਼ਿਆਦਾ ਲੱਗਣ ਡਿਆ ਜਿੰਨੀਆਂ ਗੱਡੀਆਂ ਨੇ ਇੱਥੇ। मैं इफ्तार पवार एडवोकेट, मेरी ज़िम्मेदारी क्लस्टर तहसील पसरूकिया गजाली एजुकेशन ट्रस्ट। हम जनाब इफ्तार अहमद ठाकर साहब के दिली तौर पर ममनून और मशकूर हैं। उस्मान जावेद साहब और दीगर दोस्तों ने बहुत बेहतरीन तरीके से अहतमाम किया और डोनर ने भी अल्हम्दुलिल्लाह बहुत बेहतरीन तरीके से डोनेशन दी है और आफन बच्चों को अपनाया। ये उन्होंने अपनी आखिरत के लिए बहुत सा ख़जाना इकट्ठा कर लिया और तमाम लोग जिन्होंने राह अल्लाह ताला उनका दिया हुआ अपनी राह में कबूल फरमाए, आमीन सुम्मा ਠਾਕੁਰ ਸਾਹਿਬ ਜਿਹੜੇ ਨੇ ਉਹ ਵੀ ਆ ਚੁੱਕੇ ਨੇ ਤੇ ਹੋਰ ਵੀ ਕਾਫੀ ਜ਼ਿਆਦਾ ਸੈਲੀਬ੍ਰਿਟੀ ਜਿਹੜੀਆਂ ਨੂੰ ਆ ਚੁੱਕੀਆਂ ਨੇ ਤੇ ਹੁਣ ਅਲਹਮਦੁਲਿल्लाह ਪ੍ਰੋਗਰਾਮ ਜਿਹੜਾ ਉਹ ਸਟਾਰਟ ਹੋ ਚੁੱਕਿਆ ਹੈ। सब जब आप यहाँ पे आए तो तालियों में बात जरूर कीजिएगा क्योंकि कोने कोने से आवाज आती है। बस ਸਿਆਲਕੋਟ ਕੈਂਟ ਗ੍ਰੇਸ ਮਾਰਕ ਅਜੇ ਤੱਕ ਤੇ ਉਹਦਾ ਜਿਹੜਾ ਜਿੰਨਾ ਵੀ ਪ੍ਰੋਗਰਾਮ ਸੀ ਕਾਫੀ ਜ਼ਿਆਦਾ ਅੱਛਾ ਸੀ ਤੇ ਇਫਤਾਰ ਠਾਕੁਰ ਸਾਹਿਬ ਦਾ ਮੈਂ ਤਕਰੀਬਨ ਮੈਂ 10:30 ਵਜੇ ਨਾਲ ਉਹਨਾਂ ਤਕਰੀਰ ਕਰਨ ਆਉਣਾ ਤੇ ਉਹ ਤਕਰੀਰ ਕਰਨ ਆਉਂਦੇ ਨੇ ਤੇ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਤੇ ਜ਼ਰੂਰ ਚੈੱਕ ਕਰਵਾਵਾਂਗੇ, ਨਾਲ ਤੁਹਾਨੂੰ ਤਕਰੀਰ ਉਹ ਵੀ ਵਿਖਾਵਾਂਗੇ। ਬੇਸਿਕਲੀ ਨਾ ਇੱਥੇ ਗ੍ਰੇਸ ਮਾਰਕ ਇਸੇ ਲਈ ਅਸੀਂ ਆਏ ਹਾਂ ਗ੍ਰੇਸ ਮਾਰਕ ਸਿਆਲਕੋਟ ਕੈਂਟ। ਇੱਥੇ ਨਾ ਗਜ਼ਾਲੀ ਟਰਸਟ ਐਜੂਕੇਸ਼ਨ ਟਰਸਟ ਇੱਕ ਅਦਾਰਾ ਵੇ ਗਜ਼ਾਲੀ ਸਕੂਲ ਤੁਸੀਂ ਸੁਣਿਆ ਹੋਣਾ ਤੇ ਇਹ ਬੇਸਿਕਲੀ ਉਹਨਾਂ ਦਾ ਨਾ ਇੱਕ ਪ੍ਰੋਗਰਾਮ ਹੈ ਚੈਰਿਟੀ ਵਾਸਤੇ ਤੇ ਉੱਥੇ ਭਾਈ ਅਤੀਕ ਵੀ ਸਨ, ਇਫਤਾਰ ਠਾਕੁਰ ਸਾਹਿਬ ਨੇ, ਹੋਰ ਵੀ ਕਾਫੀ ਜ਼ਿਆਦਾ ਸੈਲੀਬ੍ਰਿਟੀਜ਼ ਆਈਆਂ ਨੇ, ਉਸਮਾਨ ਡਾਰ ਸਾਹਿਬ ਵੀ ਆਏ ਨੇ। ਉਹਨਾਂ ਨਾਲ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ। बच्चे किसी भी मुल्क को कौम का मुस्तकबिल होते हैं। गजाली
एजुकेशन ट्रस्ट का ख्वाब है कि पाकिस्तान का हर बच्चा पढ़े, सब बच्चों को सीखने और आगे बढ़ने का हौसला मिलता रहे और कोई एक बच्चा भी तालीम के इस बुनियादी हक से महरूम न रहे। लेकिन पाकिस्तान के लाखों बच्चे आज भी स्कूल के रास्तों से बेखबर, इल्म की रहगुजर से दूर हैं। पाकिस्तान में तालीम की सूरत हाल तसल्ली बख्श नहीं है। 25 मिलियन चिल्ड्रन यूनिसेफ रिपोर्ट के मुताबिक स्कूलों से बाहर है। हमारा ख्याल है कि पैंडेमिक के बाद बच्चों की मजीद बड़ी तादाद आउट ऑफ स्कूल चिल्ड्रन में शामिल हो जाएगी। पाकिस्तान में आज भी ऐसे गांव हैं जहां दूर दूर तक कोई स्कूल मौजूद नहीं। ऐसी ही एक बस्ती सबूर जनूबी है जहां 50 किलोमीटर तक कोई स्कूल नहीं। ठाकुर साहब को सामने वेट किया, चेक करो। अर्ज किया उसको मैं तमीज बना के तो अगले और ठाकुर साहब की मसरूफियत का क्या आलम होगा, और वो भी अपनी तमाम तर मसरूफियात को तरक करके एक तरफ रख कर इस जिहाद के लिए फ्रंट फुट पे काम कर रहे हैं। उसके खिलाफ बगावत की और एक साफ सुथरा मिजाज दोबारा पैदा किया। इनके लिए एक दफा क्लैपिंग आप जरूर कीजिए, और इससे बड़ी क्लैपिंग आप इफ्तिखार साहब के लिए इसलिए कीजिए कि ये पाकिस्तान के बहुत बड़े फनकार हैं, बहुत बड़े आर्टिस्ट हैं, बहुत बड़े कॉमेडियन। लेकिन उससे भी ज्यादा क्लैपिंग मैं आपको सिर्फ एक बात कहूँगा, इफ्तिखार साहब अब हमारे कई प्रोग्राम आपने आ चुके और हर जगह पहुँचते हैं और पूरी मोटिवेशन के साथ पहुँचते हैं। इफ्तिखार साहब जितने बड़े आर्टिस्ट हैं, जितने बड़े कॉमेडियन हैं, मेरा इनसे जो ताल्लुक हुआ है, मैं सिर्फ एक जुमला कहूँगा कि ये उससे कम से कम 100 गुना बड़े इंसान। आप सबकी भरपूर तारीफ। औज़ुबिल्लाहिमिनश्शैतानिर्रजीम, बिस्मिल्लाहिर्रहमानिर्रहीम, अल्लाहुम्मा सल्लि अला सय्यिदिना मुहम्मदिन बिअददि कुल्लि दाइन व दवाइन व बारिक व सल्लम अलैहि। मैं आने वाले तमाम मुअज़्ज़ज़ मेहमानों को सलाम पेश करता हूँ और इंतहाई शुक्रगुज़ार हूँ, ख़ास तौर पर अपनी बहनों और बेटियों का, जिनके दिल ने ये गवाही दी कि ये हमारे दरमियान महफूज हैं। ये आपके सामने जितनी भी रिपोर्टें पेश की गई, मैं थोड़ा सा उससे आगे बढ़ूँगा। ये जो डॉक्यूमेंट्री आपने देखी, इसके ऊपर आपने देखे होंगे 700 स्कूल, 700। ये जो सेटियाँ आपके सामने रखी हैं, इनके ऊपर हैं 800 प्लस। 2 मार्च से पहले उस्मान भाईजान ने बताया कि ये स्कूल जो थे वो 856 थे। 3 मार्च को मैं इसके लिए यूके गया था, गजाली एजुकेशन ट्रस्ट के लिए। मैं कल रात को वापस आया हूँ। मैं गजाली एजुकेशन ट्रस्ट के लिए 24 नए स्कूल लेकर आया हूँ। अब हमारे स्कूलों की तादाद है 880। मैंने उन्होंने इस गल में थोड़ी ज़्यादा रखा जाऊँगा गुस्सा। बहरहाल ये बड़ी बात है। मैं अभी इंग्लैंड में था, 13 मैंने दिन वहाँ पर गुजारे हैं, लेकिन इतनी खामोशी से इतने फार्म फिल हो के वहाँ नहीं आए थे किसी एक भी प्रोग्राम के अंदर। ये बड़ी बात है कि ये लोग जो हैं वो ये अच्छी तरह इन सारी बातों से वाकिफ़ हैं। अभी जो यहाँ पर डॉक्यूमेंट्री चली थी, उनमें 2 बातें बड़ी अहम थी। एक तो वो बच्ची कहती है मैं डॉक्टर बनूँगी, मैं डॉक्टर बनना चाहती हूँ और इंशाल्लाह मैं बनूँगी। उसका कॉन्फिडेंस लेवल आपने चेक किया, उसका किस कदर अच्छा कॉन्फिडेंस था कि उसको यकीन था कि मैं डॉक्टर बनूँगी। और हमारी एक बेटी जो गजाली एजुकेशन के, अगर तुम अपने बच्चे को फौज में भर्ती कराना चाहते हो ना, तो इन्होंने ग्लूकोज दी बोतल लवाओ ताकि यदि कोई सेहत अच्छी हो तो फिर ही किधर जाके भर्ती होएगा। मावां तो मासूम होंदियां ने। दुनिया का हर माँ बाप, वो किसी मुल्क का होवे, किसी मजहब का होवे, किसी रंग का होवे, किसी नस्ल का होवे, उन्होंने सब तो वड्डी ख्वाहिश ये होंदी कि साडी बेटियां और बेटियां के चेहरे पर मुस्कुराहट रहे। उन्होंने हर ख्वाहिश पूरी कर दी। मेरी माँ ने लै गई डॉक्टर को ग्लूकोज की बोतल लवान। वो सूई जी मैनू लगी, वो पीड़ मैनू अज भी होंदी। वो सूई जो मैनू लगी तो मैं बेहोश हो गया। जाहिर है पौने घंटे बाद मैंने होश आई तो मैं स्टैंड ना लटकिया तो ग्लूकोज की बोतल बैठ पर पई। बहुत ही लग गई सी।
واپس آ گئے کہ تیرے پنڈے چ جگہ ہی کوئی نہیں. اخیر میری نانی نے میری ماں کو کہا کہ بس جنہ پڑھیا ہے بس ٹھیک ہے یہ بیاہ کر دے کیونکہ بیاہ کرو تو بچہ موٹا ہو جائے. وہ 2-3 مہینے بعد کدھر رشتہ آیا. میری ماں نے اس خاتون کو پوچھے جی منڈا ویخ لیا. وہ کہتی اسی تو ویخ لیا ہوں کسی ڈاکٹر کو بخاؤ. میری ماں پھر ڈاکٹر کو لے گئی. ماواں تو مصنوعیاں دیا. وہ ڈاکٹر نے میں نے ویدی کہ انہیں تو گھنٹہ نہیں کٹنا لیکن اللہ دی ذات موت و حیات میرے اللہ دے ہاتھ چ. میں اس کلینک تے 1.5 گھنٹہ کٹیا. اخیر میری ماں پھر لے آئی. پڑھائی دے پیسے نہ ہون دی وجہ کہ پڑھائی دے پیسے نہیں ہے کہ کسی طریقے کدھر بھرتی کراؤ ساری جان چھٹ جائے. وہ مینوں کسی دوست نے مشورہ دیتا انہیں کہا سوئمنگ کریا کر. سوئمنگ فل باڈی ایکسرسائز ہے ادھر صحت کھلے گی صحیح تگڑا ہو جائے گا. میں کہ ہوں میں نہ کھواں تے نالیاں تے اتنے میں ٹائم بڑا لگے گا. میں کراچی کی ٹکٹ لئی میں کہ سمندر تو ہی شروع کرنے ہیں کیونکہ مینوں تو ڈر ہی نہیں سی کہ میں ڈب جاؤں گا. بھائی پھٹی بھی کدی ڈبی میں کانفیڈنٹ سی میرا. میں کہنا ہو سیدھا گیا کراچی. اتوں بڑی ٹیوب میں کرایے تے لئی ٹریکٹر کی اس خطرے کے طور پہ کہ میں کدھر واقعی نہ ڈب جانا. ہلکا جہا ایمان تے کمزور ہوتا ہی ہے بندے کا. اتنے میں کپڑے جمع کرائے ٹیوب لئی تو سمندر چ وڑ گیا. ہوں تھکیا میں بڑا سا. وہ ٹیوب کے اتنے میں کدھر سو گیا. دیکھو اللہ کا نظام یہ ہے کہ جب تک سورج رہے گا سمندر کی چھلیں باہر کو آتی ہیں. جب سورج غروب ہو جائے گا تو وہ چھلیں اندر کو جاتی ہیں. وہ ماشا میں نے نیند بھی ادو آئی جب سورج غروب ہو گیا. سمندر لے گیا پھر میں انہوں کہڑا کوئی زور لگنا سی. تھوڑی دیر بعد میرے اتنے نا جی لائٹ ایک فلیش ہوئی. نال سپیکر تے اعلان ہوا مرنا چاہتے ہو. وہ نیوی والے سن. یہ ٹیوب کو پکڑو. انہوں نے ٹیوب سٹی مشین دے نالوں میرے تو بھی اگے نکل گئی. میں کہ لو جڑی تھوڑی بہت امید سی وہ بھی گئی. خیر وہ بڑے ماسٹر ہوں نے انہوں نے ہلکی ہلکی ٹیوب کھینچ کے میرے کول لین دی. میں وہ ٹیوب پھڑ لی. میں باہر آ گیا. وہ دونوں جنے آئے جوان بڑے سونے جوان اچھے لمے بڑا. انہوں نے میں پیار کیا. انہوں نے کہا مرنا چاہتی ہو. کس قدر پیارے اور خوبصورت بچے ہو. تم تو ہو ہمارے ملک کا مستقبل. ڈوبنے چلے گئے تھے کنارے تے لے آ کے انہوں نے وہ میں چپیڑا مارا. میں نے کہا تینوں شرم نہ آئی. وہ بے شرما چنگے بڑے سکون نہ بیٹھے سن. تو سانو ذلیل کر کے رکھتا. چل نکل باہر. آج تو بعد تو اتنے نظر آیا تیرے فیر مار دیا گے تباہ جائے تو. وہ کپڑے والا بابا بھی چلا. وہ ٹوب میں کسی طریقے کھچ درو کے بچ پھوک کڈی ہوئے کاچے چ ماری. وہ پیڑی یورپین سستی جی کچھی میں پائی وہ چور برا لگا. 20 نمبر بس کے رش بھی بڑا آخری بس سی. وہ میں کھلوتا بس میں ڈنڈا پڑیا میں. وہ دوروں انج لگے جی میں بٹیرا ٹنگے. اللہ اللہ کر کے گھر پہنچے ہیں. سارا امیداں ختم ہو گئی فوج بھرتی. ماں باپ نے بھی کہہ دیتے اما جی میری جان چھٹ گئی. نہ میں پڑھ سکنا تو نہ میں بھرتی ہو سکتا. گل ختم ہو گئی. میں بجلی کا کام سیکھنا شروع کر دیتا. میں ایک دن جا رہا تو میں دیکھا فوجی بھرتی. میں تو اما تو چوری کرتی ہوں. اما نے میں بھرتی ہو دسا گا کہ اما دیکھ میرا پتر چلا ہے. اتنے میں گیا میں لائن جا کے لگ گیا. وہ اگے کڈی جا رہے ہیں نمبر لکھ لے کے. وہ میری باری آئی تو انہیں میں نے تونک تو پڑھ کے اینڈ کر دیا. میں کہ یہ کیوں ہے. میں پیچھوں دی پھر جا کے لائن چ لگ گیا. وہ حوالدار نے پھر میری تون پڑھ لی. میں کہ یار تینوں مسئلہ کی ہے. میں اس ملک کی خاطر جان دینا چاہنا تھی مینو بھرتی نہیں کرتے. وہ کہتا پتر میں تینوں بھرتی کر کے نا 2 جوان بچانے. میں نہیں تینوں بھرتی کرنا. میں کہ وجہ تے دسو. وہ کہتا پتر میں تینوں بھرتی کر کے بارڈر تے بھیج دوا. وہ تو فائرنگ ہو جائے تیرے بچوں گولی نکل کے تو پچھلے جوان بچ جائے. پتر میں نہیں تینوں بھرتی.
मैंने कन्फर्म हो गया कि भाई अम्मा तेरे पुत्र ने जरनैल नहीं बनना। बहुत सारी तालियां जी, बहुत सारी जरनैल तो मैं नहीं बनया, लेकिन इस गल की मैंने खुशी है कि अज मैं वज़ाइर एजुकेशन का सिपाही। माशाल्लाह बहुत सारी इफ्तार भाई की गुफ्तगू जारी है। ये माशाल्लाह इफ्तार ठाकुर साहब को लाए हैं। इफ्तार ठाकुर साहब ने माशाल्लाह आज हम सियालकोट गजाली एजुकेशन ट्रस्ट वाले मैं भी 13 दिन के लिए गजाली एजुकेशन ट्रस्ट मैं माशाल्लाह पीछे इफ्तार 4 साल से लोगों के साथ काम कर रहा हूँ। मैंने ये फील किया कि ये बड़ा ही ट्रांसपेरेंट काम करते हैं पाकिस्तान से और पाकिस्तान के बाहर जो हमारे। अल्हम्दुलिल्लाह जी प्रोग्राम मुक गया सारा का सारा तो माशाल्लाह खाना खुना भी खा लिया तो हुन बायत ही मिलन गए ने कुछ बंदियां तो आते ने तो फिर अल्लाह खैर रखे चलिए घर लो इंशाल्लाह। बहुत शुक्रिया। मैं आज पूरे सियालकोट का दिल की इंतहा गहराइयों से शुक्र अदा करता हूँ कि जितनी खूबसूरती से उन्होंने आज गजाली एजुकेशन ट्रस्ट के प्रोग्राम में शिरकत की, ना सिर्फ शिरकत की भरपूर उसमें अपना जो है सपोर्ट की। और मुझे लगता है कि ये एक वाहिद रास्ता है पाकिस्तान को तरक्की की राह पे गामज़न करने का, और वो है तालीम। और गजाली एजुकेशन जैसे इस पर काम कर रहा है माशाल्लाह, साढ़े जिस तरह भी आज वो बता रहे थे तकरीबन 900 स्कूल होने जा रहे हैं और 1.25 लाख बच्चा है। तो यही एक तरीका है जिससे हम अपने बच्चों को पढ़ाएँ और इस मुल्क को तरक्की की राह पे काम करें। तो मैं सबसे दरख्वास्त करूँगा आइए हमारे साथ मिलिए और इस प्रोग्राम का आगे बढ़ाएं। ठाकुर साहब का मैं इंतहाई मशकूर हूँ, वो लाहौर से चल के और माशाल्लाह से जैसे भी उन्होंने बताया कि उन्होंने वो स्टेज प्रोग्राम करने छोड़ दिए हैं कि ताकि वो गजाली एजुकेशन ट्रस्ट के इस प्रोग्राम में शामिल हों। तो मैं समझता हूँ अल्लाह ताला उनकी इस काविश को कबूल फरमाए और उनको हिम्मत दे कि वो इसमें मज़ीद इसमें काम कर सकें। ਅਸੀਂ ਚੱਲੇ ਹਾਂ ਤੇ ਇਫਤਾਰ ठाकुर ਸਾਹਿਬ ਇਸ ਕਮਰੇ 'ਚ ਨਾ ਵਰੇ ਨੇ ਬਲਾਈਡਰ ਰੂਮ ਦੇ ਵਿੱਚ ਨਾ ਤੇ ਪਰਸਨੈਲਿਟੀ ਹੋਈ ਤੀ ਇੰਜ ਦੀ ਹਰ ਇੱਕ ਬੰਦੇ ਦੇ ਨਾਲ ਏਡੇ ਅਦਬ ਦੇ ਨਾਲ ਗੱਲ ਕਰਨ ਦੇ ਨੇ। ਮੈਂ ਨਾ ਮਹਿਸੂਸ ਹੀ ਨਹੀਂ ਹੁੰਦਾ ਕੋਈ ਏਡੀ ਵੱਡੀ ਸੈਲੀਬ੍ਰਿਟੀ ਖਲੋਤੀ ਹੈ ਸਾਡੇ ਵਿੱਚ। ਬਹੁਤ ਹੀ ਜ਼ਿਆਦਾ ਇਤਮਾਨਾਨ ਦੇ ਨਾਲ ਅੱਛੇ ਤਰੀਕੇ ਦੇ ਨਾਲ ਗੁਫ਼ਤਗੂ ਕਰਨ ਦੇ ਨੇ ਤੇ ਐਵੇਂ ਬਿਲਕੁਲ ਥੋੜੀ ਜਿਹੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹੋਈ ਹੈ, ਕੈਮਰਾ ਕੱਢਣ ਦਾ ਮੌਕਾ ਹੀ ਨਹੀਂ ਲੱਭਾ ਹੈ। ਤੇ ਵੇਖੋ ਹਰ ਇੱਕ ਬੰਦਾ ਉਤਰ ਜਾਂਦਾ ਪਿਆ ਫੋਟੋ ਖਿਚਾਉਣ ਵਾਸਤੇ ਹੈ ਕਿ ਅੰਦਰ ਉਹਨਾਂ ਆਖਿਆ ਕੋਈ ਬੰਦਾ ਨਾ ਮਰੇ ਫਿਰ ਵੀ 50 ਬੰਦੇ ਜਿਹੜੇ ਨੇ ਅੰਦਰ ਵੜ ਗਏ ਨੇ। ਉਹਨਾਂ ਆਖਿਆ ਕੋਈ ਬੰਦਾ ਵੀ ਨਾ ਅੰਦਰ ਵੜੇ ਤੇ ਫਿਰ ਵੀ 50 ਬੰਦੇ ਜਿਹੜੇ ਨੇ ਅੰਦਰ ਟੁਰ ਗਏ ਨੇ ਤੇ ਫਿਰ ਬੰਦੇ ਜਾਈ ਜਾਣ ਦੇ ਨੇ ਅੰਦਰ ਫੋਟੋ ਖਿਚਾਉਣ ਵਾਸਤੇ। ਮੈਂ ਪਹਿਲੀ ਵਾਰ ਇਫਤਾਰ ठाकुर ਸਾਹਿਬ ਨੂੰ ਇੰਨੀ ਕਰੀਬ ਨਾਲ ਵੇਖਿਆ ਵੇ ਤੇ ਯਾਰ ਐਡੀ ਕੋ ਹੰਬਲ ਪਰਸਨੈਲਿਟੀ ਕਮਾਲ ਹੈ। ਮੈਂ ਨਾ ਐਡੇ ਕੋ ਕਾਮ ਡਾਊਨ ਟੂ ਅਰਥ ਬੰਦੇ ਹਰ ਇੱਕ ਬੰਦੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਗੱਲਬਾਤ ਕਰਦੇ ਨੇ। ਤੇ ਹੁਣ ਬਾਈ ਅਤੀਕ ਖਾਣਾ ਖਾਣ ਦੇ ਨੇ, ਕੁਝ ਬੰਦਿਆਂ ਨੂੰ ਮਿਲਣ ਗਏ ਨੇ, ਆਉਂਦੇ ਨੇ। ਅੱਲਾ ਖੈਰ ਰੱਖੇ ਸੇ ਚਲੀਏ ਘਰ। ਲਓ ਜੀ ਗ੍ਰੇਸ ਮਾਰਕੀ ਦਾ ਪ੍ਰੋਗਰਾਮ ਅੱਲਾ ਕੀਤਾ ਮੁੱਕ ਗਿਆ ਤੇ ਬਾਈ ਅਤੀਕ ਤੇ ਨਾਲ ਆਪਣੇ ਭਾਈ ਜਿਹੜੇ ਨੂੰ ਆ ਗਏ ਨੇ ਤੇ ਹੁਣ ਚੱਲੀਏ ਅੱਲਾ ਕੀਤਾ ਘਰ। ਟਾਈਮ ਆਲਮੋਸਟ 12:30 ਦਾ ਹੋ ਚੁੱਕਿਆ ਵੇ ਤੇ ਅਸੀਂ ਘਰ ਆ ਚੁੱਕੇ ਹਾਂ। ਕਾਫੀ ਜ਼ਿਆਦਾ ਜਿਹੜਾ ਪ੍ਰੋਗਰਾਮ ਸੀ ਉਹ ਡਿਲੇ ਹੁੰਦਾ 10 ਵਜੇ ਪ੍ਰੋਗਰਾਮ ਵਾਈਂਡ ਅਪ ਹੋਣਾ ਸੀ ਤੇ ਆਲਮੋਸਟ 12 ਦਾ ਟਾਈਮ ਹੋ ਗਿਆ ਸਾਨੂੰ ਘਰ ਪਹੁੰਚਦਿਆਂ। ਤੇ ਮਾਸ਼ਾਅੱਲਾ ਗਜ਼ਾਲੀ ਟਰਸਟ ਐਜੂਕੇਸ਼ਨ ਕਾਫੀ ਅੱਛਾ ਪ੍ਰੋਗਰਾਮ ਸੀ। ਬਾਈ ਅਤੀਕ ਤੇ ਮੈਨੂੰ ਇਨਵਾਈਟ ਕੀਤਾ ਸੀ, ਅਸੀਂ ਉੱਥੇ ਗਏ ਸਾਂ। ਮਾਸ਼ਾਅੱਲਾ ਬਹੁਤ ਹੀ ਕਮਾਲ ਦਾ ਪ੍ਰੋਗਰਾਮ ਸੀ। ਆਪਣਾ ਉਸਮਾਨ ਸਾਹਿਬ ਸਨ, ਉਸ ਤੋਂ ਬਾਅਦ ਇਫਤਾਰ ठाकुर ਸਾਹਿਬ ਸਨ। ਕਾਫੀ ਮਾਸ਼ਾਅੱਲਾ ਨਾ ਅੱਛਾ ਪ੍ਰੋਗਰਾਮ ਰਿਹਾ ਵੇ। ਤੇ ਇਹ ਜਿਹੜਾ ਇਦਾਰਾ ਵੇ ਮੈਂ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਵੇ ਕਿ ਆਪਣਾ ਇਹ ਇਦਾਰੇ ਕਿਵੇਂ ਕੰਮ ਕਰਦੇ ਨੇ। ਵੇਖਣ ਦੇ ਵਿੱਚ ਤਾਂ ਸਿਰਫ ਆਮ ਕੋਈ ਵੀ ਇਦਾਰਾ ਲੱਗਦਾ ਵੇ, ਬਟ ਗਜ਼ਾਲੀ ਟਰਸਟ ਗਜ਼ਾਲੀ ਐਜੂਕੇਸ਼ਨ ਜਿੰਨੇ ਵੀ ਸਕੂਲਸ ਨੇ ਇਹ ਕਿਵੇਂ ਕੰਮ ਕਰਦੇ ਨੇ ਉੱਥੇ ਜਾ ਕੇ ਪਤਾ ਲੱਗਾ ਕਿ ਕਿੰਨੇ ਕਰੋੜ ਬੱਚਾ ਜਿਹੜਾ ਪਾਕਿਸਤਾਨ ਦੇ ਵਿੱਚ ਕਿੰਨੇ ਲੱਖਾਂ ਬੱਚੇ ਜਿਹੜੇ ਨੇ ਜਿਹੜੇ ਕਿ ਉਹਨਾਂ ਦੀ ਉਮਰ ਵੇ ਸਕੂਲ ਜਾਣ ਦੀ ਤੇ ਉਹਨਾਂ ਨੂੰ ਸਕੂਲ ਜਾਣਾ ਪ੍ਰੋਵਾਈਡ ਨਹੀਂ ਕਰ ਸਕਦੇ, ਕਿਤਾਬਾਂ ਵਗੈਰਾ ਨਹੀਂ ਪ੍ਰੋਵਾਈਡ ਕਰ ਸਕਦੇ। ਆਪਣਾ ਕੁਛ ਐਸੇ ਵੀ ਇਲਾਕੇ ਹੈ ਨੇ ਪਾਕਿਸਤਾਨ ਦੇ ਵਿੱਚ, ਹਜੇ ਵੀ 2023-24 ਦੇ ਵਿੱਚ ਵੀ ਕੁਛ ਐਸੇ ਇਲਾਕੇ ਹੈ ਨੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦੇ 50-50 ਕਿਲੋਮੀਟਰ ਦੇ ਆਸੇ-ਪਾਸੇ ਕੋਈ ਸਕੂਲ ਵਗੈਰਾ ਨਹੀਂ ਹੈ। ਤੇ ਗਜ਼ਾਲੀ ਐਜੂਕੇਸ਼ਨ ਟਰਸਟ ਜਿਹੜਾ ਇਹ ਉੱਥੇ ਜਾ ਕੇ ਵੀ ਆਪਣੇ ਜਿਹੜੇ ਸਕੂਲ ਨੇ ਉਹ ਬਣਾਉਣ ਡਿਆ ਹੋਵੇ। ਤੇ ਸਾਡੀ ਦੁਆ ਵੀ ਅੱਲਾ ਪਾਕ ਇਹਨਾਂ ਨੂੰ ਹੋਰ ਜ਼ਿਆਦਾ ਤਰੱਕੀ ਦੇ, ਕਾਮਯਾਬੀ ਦੇ ਤੇ ਇਸ ਨੇਕ ਕੰਮ ਦੇ ਵਿੱਚ ਤੁਸੀਂ ਵੀ ਆਪਣਾ ਬਹੁਤਾ ਤੋਂ ਬਹੁਤਾ ਹਿੱਸਾ ਪਾਓ। ਤੁਹਾਡਾ ਕੋਈ ਵੀ ਕਰੀਬੀ ਗਜ਼ਾਲੀ ਟਰਸਟ ਐਜੂਕੇਸ਼ਨ ਜਾਂ ਕੋਈ ਵੀ ਸਕੂਲ ਵਗੈਰਾ ਹੈ ਵੇ
ਤਾਂ ਜੇ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਉਹਨਾਂ ਦੀ, ਤੇ ਉਹਨਾਂ ਦੇ ਕਿਸੇ ਵੀ ਆਪਣਾ ਸਕੂਲ ਵਗੈਰਾ, ਕਿਸੇ ਵੀ ਉਹਨਾਂ ਦੀ ਬ੍ਰਾਂਚ ਵਗੈਰਾ ਜਾ ਕੇ ਤੇ ਮਦਦ ਕਰ ਸਕਦੇ ਹੋ। ਸਾਡੇ ਆਪਣੇ ਇਲਾਕੇ ਕਪੂਰਵਾਲੀ ਦੇ ਵਿੱਚ ਹੈ ਵੇ ਸਕੂਲ, ਤੁਸੀਂ ਉੱਥੇ ਜਾ ਕੇ ਵੀ ਆਪਣਾ ਕੋਈ ਵੀ ਮਦਦ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਬੱਚਾ ਸਕੂਲ ਦਾਖਲ ਕਰਵਾਉਣਾ ਚਾਹੁੰਦੇ ਤਾਂ ਉੱਥੇ ਕਰਵਾ ਸਕਦੇ ਹੋ। ਅੱਜ ਦਾ ਵਲਾਗ ਇੱਥੇ ਹੀ ਐਂਡ ਕਰਨੇ। ਉਮੀਦ ਕਰਾਂਗੇ ਕਿ ਵਲਾਗ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਲਨੇ ਆ ਤੁਹਾਨੂੰ ਇਨਸ਼ਾਅੱਲਾ ਨੈਕਸਟ ਵਲਾਗ 'ਤੇ। ਰੱਬ ਰਾਖਾ।